ਪਿੱਛੇ ਬਾਹਰ ਦਿੱਤੀ ਮੇਰੀ ਮਾਂ, ਉਹ ਤੋਂ ਅੱਗੇ ਬਾਹਰ ਦਿੱਤੀ ਮੇਰੀ ਨਾਨੀ। ਵਿਚਾਲੇ ਹਾਂ ਵਿਚਾਲੇ ਤੇ ਅੱਗੇ ਮੈਂ ਬਹਿ ਗਿਆ। ਹੋਏ ਤੇ ਪਿੰਡ ਛੱਡਣ ਲੱਗੇ ਤੁਸੀਂ? ਹਾਂ ਉਹਦੇ ਸੀ ਯਾਨੀ ਉਚਾਲਾ ਪੈਂਦਾ ਪਿਆ ਸੀ। ਆ ਪੈ ਗਿਆ। ਦਿਲ 'ਚ ਦੁੱਖ ਤਾਂ ਹੋਇਆ ਹੋਣਾ ਹੈ, ਅੱਖਾਂ 'ਚ ਹਿੰਜੂ ਤਾਂ ਆਈਆਂ ਹੋਣੀਆਂ ਨੇ। ਉਹ ਘਰ ਜਿੱਥੇ ਜੰਮੇ ਪਲੇ, ਜਿੱਥੇ ਬਚਪਨ ਲੰਘਿਆ ਸੀ, ਅੱਜ ਉਹਨੂੰ ਛੱਡਣਾ ਪੈ ਰਿਹਾ। ਜੀ अस्सलाम वालेकुम, ਕੀ ਹਾਲ ਚਾਲ ਹੈ ਵੀਰਾਂ ਦਾ, ਭਰਾਵਾਂ ਦਾ। ਤੁਸੀਂ ਜੁੜਿਓ ਸਾਡੇ YouTube ਚੈਨਲ ਰੰਗਲਾ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਮਿੱਤਰ ਜ਼ਹੀਰ ਲਾਸ਼ਾਰੀ। ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਰੰਗਲਾ ਪੰਜਾਬ ਦੇ ਵਿੱਚ ਵਿਖਾਉਂਦੇ ਹਾਂ ਪਾਰਟੀਸ਼ਨ ਸਟੋਰੀਜ਼ ਤੇ ਉਹਨਾਂ ਬਜ਼ੁਰਗਾਂ ਨਾਲ ਮਿਲਵਾਉਂਦੇ ਹਾਂ ਜਿਹੜੇ ਵੰਡ ਤੋਂ ਪਹਿਲੇ ਦੇ ਹਾਲਾਤ ਦੇ ਚਸ਼ਮਦੀਦ ਗਵਾਹ ਨੇ। ਤੇ ਅੱਜ ਵੀ ਰੰਗਲਾ ਪੰਜਾਬ ਦੇ ਵਿਹੜੇ ਜਿਹੜੇ ਬਜ਼ੁਰਗ ਤਸ਼ਰੀਫ ਲਿਆਏ ਨੇ, ਉਹਨਾਂ ਦਾ ਨਾਮ ਹੈ ਫਤਿਹ ਮੁਹੰਮਦ ਭੱਟੀ। ਮੌਜੂਦਾ ਪਿੰਡ ਉਹਨਾਂ ਦਾ ਬਹਿਰਾਮਸਰ ਹੈ, ਤਹਿਸੀਲ ਮਿੰਚਨਾਬਾਦ ਹੈ ਤੇ ਜ਼ਿਲ੍ਹਾ ਬਹਾਵਲਨਗਰ ਹੈ। ਬਾਬਾ ਜੀ ਕੀ ਹਾਲ ਚਾਲ ਹੈ? ਠੀਕ ਠਾਕ ਹੈ ਜੀ। ਅੱਛਾ ਬਾਬਾ ਜੀ, ਆਪਣਾ ਨਾਮ ਹੈ ਫਤਿਹ ਮੁਹੰਮਦ ਜੀ ਤੇ ਵਾਲਦ ਸਾਹਿਬ ਦਾ ਨਾਮ? ਹਦਾਇਤੁल्लाह ਤੇ ਕੌਮ ਭੱਟੀ? ਕੌਮ ਭੱਟੀ। ਤੇ ਦਾਦੇ ਦਾ ਨਾਮ? ਲੱਖੂ। ਲੱਖੂ। ਤੇ ਆਪਣਾ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਹੈ, ਜੀ ਯਾਨੀ ਕਿ ਵੱਖੋ ਵੱਖ ਹੋਏ ਨੇ, ਹਾਂ ਜੀ, ਤੁਹਾਡੀ ਉਮਰ ਕਿੰਨੀ ਸੀ ਤਕਰੀਬਨ? ਸਾਡੀ ਉਮਰ ਜੀ ਜਨਾਬ ਇਹ ਵੇਖ ਰਹੇ ਵੀ ਮੈਂ ਸੇ ਹਾਲ ਚਲਾਉਂਦਾ, ਹਲ ਚਲਾਉਂਦੇ ਸੋ, ਹਾਂ ਬੰਦਾਂ ਦਾ, ਯਾਨੀ ਕਿ ਜਵਾਨ ਮਿਆਨ ਸੋ। ਹਾਂ ਤਕਰੀਬਨ ਕੋਈ ਐਵੇਂ ਵੀ ਗਈ ਤਾਂ 16-17 ਸਾਲ ਉਮਰ ਹਾਂ ਹੋਣੀ ਇਤਨੀ ਹਾਈ। ਤੇ ਮਾਸ਼ਾਅੱਲਾ 16-17 ਸਾਲ ਉਮਰ ਸੀ ਤੇ ਬੜੇ ਤਗੜੇ ਪਏ ਹੋ, ਬੜੇ। ਚਲੋ ਬੜੀ ਗੱਲ ਹੈ। ਤੇ ਆਪਣਾ ਪਿੰਡ ਕਿਹੜਾ ਸੀ ਉੱਥੇ? ਪਿਛਾ ਹਾਂ ਜੀ ਰਾਜ ਬੀਕਾਨੇਰ ਵਿੱਚ ਮਟੀਲੀ। ਮਟੀਲੀ? ਹਾਂ ਮਟੀਲੀ ਸੱਦਿਆ, ਖੋਖਰਾ ਵੀ ਸੱਦਿਆ, ਭਟਿਆ ਵੀ ਸੱਦਿਆ ਤੇ ਸ਼ਹਿਰ ਮਟੀਲੀ ਦਾ ਸੱਦਿਆ। ਮਟੀਲੀ? ਹਾਂ ਮਟੀਲੀ। ਤੇ ਨਾਲ ਉਹਦੇ ਆਲੇ ਦੁਆਲੇ ਵਾਲੇ ਕੋਈ ਹੋਰ ਪਿੰਡਾਂ ਦਾ ਨਾਮ? ਜਿਹੜੇ ਹੈ ਪਿੰਡ ਇਸ ਪਾਸੇ ਮਿਰਜਾ, ਹਾਂ ਮਿਰਜਾ ਸਿੱਖਾਂ ਦਾ ਪਿੰਡ। ਇੱਥੇ ਸਾਡਾ ਉਹ ਵੀ ਸਿੱਖਾਂ ਦਾ ਪਿੰਡ ਆ। ਇੱਥੇ ਚਾਰ ਸੀ ਆਈ, ਉਹ ਮਸ਼ੀਨਾਂ ਨਹੀਂ ਆਈ। ਇਸ ਪਾਸੇ ਜਿਹੜਾ ਨਾ ਮੂਸਾ, ਉਹ ਜੀ ਜੀ ਮੂਸਾ ਉਹਨਾਂ ਦਾ, ਉਹ ਵੀ ਸਿੱਖਾਂ ਦਾ ਪਿੰਡ ਆ। ਤੇ ਸ਼ਹਿਰ ਕਿਹੜਾ ਲੱਗਦਾ ਸੀ ਲਾਗੇ? ਸਾਨੂੰ ਲੱਗਦਾ ਅਸਲ ਤਾਂ ਲੱਗਦਾ ਗੰਗਾ ਨਗਰ। ਗੰਗਾ ਨਗਰ? ਹਾਂ ਨਾਮ ਨਗਰ ਵੀ ਸੱਦਿਆ ਹੈ, ਗੰਗਾ ਨਗਰ ਵੀ ਸੱਦਿਆ। ਅੱਛਾ ਅੱਛਾ। ਹੁਣ ਉਹ ਤਕਰੀਬਨ ਸਾਡੇ ਇੱਕ ਮਿੱਤਰ ਨਾਲ ਹੋਈ ਸੀ ਗੱਲ ਤੇ ਉਹ ਦੱਸ ਰਹੇ ਸਨ ਕਿ ਉਹ ਜ਼ਿਲ੍ਹਾ ਬਣ ਗਿਆ। ਉਹ ਜਿਹੜਾ ਪਹਿਲੇ ਦਾ ਹੀ ਆ। ਅੱਛਾ। ਉਹ ਜਿਹੜਾ ਪਹਿਲੇ ਦਾ ਹੀ ਆ, ਉਹ ਰਾਜ ਬੀਕਾਨੇਰ ਦਾ ਜ਼ਿਲ੍ਹਾ ਦਾ ਜਿਹੜਾ ਨਾ ਇਹ ਗੰਗਾ ਨਗਰ ਹੀ ਆ। ਅੱਛਾ ਅੱਛਾ, ਸਹੀ ਹੋ ਗਿਆ। ਤੇ ਉੱਥੇ ਕਿੱਡਾ ਕੁ ਤੁਹਾਡਾ ਪਿੰਡ ਸੀ? ਸਾਡਾ ਪਿੰਡ ਆ ਜੀ, ਉੱਥੇ ਤਰਾਏ ਮਸੀਤਾਂ ਜਾਂ ਪੱਕੀਆਂ ਵੱਡੀਆਂ ਜੀ। ਤੇ ਮੇਰੇ ਹਿਸਾਬ ਕਿਤਾਬ ਨਾਲ 12 ਮੁਰੱਬੇ ਦੇ ਵਿੱਚ ਵਸੋਂ ਆਈ। 12 ਮੁਰੱਬਿਆਂ ਦੇ ਵਿੱਚ ਵਸੋਂ ਸੀ ਵਸੋਂ ਮਟੀਲੀ ਪਿੰਡ ਦੀ? ਹਾਂ 47 ਦੀ ਵੰਡ ਤੋਂ ਪਹਿਲੇ? ਪਹਿਲੇ ਟੋਬੇ ਆਏ ਜੀ, ਦੋ ਟੋਬੇ ਆਏ ਤੇ ਦੋ ਹੀ ਡਿੱਗੀਆਂ ਆਈਆਂ ਪਾਣੀ ਪੀਣ ਵਾਲੇ। ਬੜਾ ਵੱਡਾ ਪਿੰਡ ਸੀ? ਬੜਾ ਵੱਡਾ ਪੁਰਾਣਾ ਪਿੰਡ। 7 ਖੂਹ ਆਈਆਂ। 7 ਖੂਹ ਆਏ। ਅੱਛਾ। ਤੇ ਥੱਲੇ ਪਾਣੀ ਬੋਕੇ ਨਾ ਸਿੱਖਣਾ। ਪਿੰਡ ਦਾ ਨੰਬਰਦਾਰ ਦਾ ਨਾਂ ਕੀ ਸੀ ਉਦੋਂ? ਨੰਬਰਦਾਰ ਦਾ ਨਾਮ ਸ਼ਾਹ ਮੁਹੰਮਦ ਭਾਣੇ ਕਾ। ਮੁਸਲਮਾਨ ਸੀ? ਹਾਂ ਮੁਸਲਮਾਨ। ਤੇ ਤੁਹਾਡੇ ਮਟੀਲੀ ਪਿੰਡ ਦੇ ਵਿੱਚ ਕੋਈ ਸਿੱਖ ਜਾਂ ਹਿੰਦੂ ਵੀ ਰਹਿੰਦੇ ਸਨ? ਹਿੰਦੂ ਰਹਿੰਦੇ ਆਏ, ਦੁਆਰਾ ਦਸ਼ਾਨਾ ਕਰਦੇ ਆ ਜਾਂ ਉਹ ਲੱਕੜ ਸੋੜੇ ਹਾਰ ਮੁੰਨਾ ਲੋਹਾਰ ਹਾੜ ਉਲ ਬਣਾਉਂਦੇ ਸਨ, ਲੋਹਾਰ ਸਨ। ਇਸ ਤਰ੍ਹਾਂ ਦੇ ਸਿੱਖਾਂ ਦੇ ਘਰ। ਤੇ ਉਹਨਾਂ ਦੇ ਨਾਂ ਕੀ ਸਨ? ਸਿੱਖਾਂ ਦੇ ਨਾਂ ਸਾਵਣ ਦੇ ਨਾਂ, ਉਹਦੇ ਨਾਂ ਸਾਵਣ। ਸਾਵਣ ਸਿੰਘ? ਹਾਂ ਉਹ ਸਿੱਖ ਸੀ? ਉਹ ਕੰਮ ਦਿਖਾਣਾ। ਤੁਹਾਡੇ ਹਮ ਉਮਰ ਉਦੋਂ ਜਿਹੜੇ ਸਨ, ਤੁਹਾਡੇ ਕੋਈ ਬੇਲੀ ਸੰਗੀ, ਕੋਈ ਸਿੱਖ ਜਾਂ ਕੋਈ ਉਸ ਤਰ੍ਹਾਂ ਦੇ ਲੋਕ ਜਿਹੜੇ ਉਹਨਾਂ ਦੇ ਕੋਈ ਨਾਂ ਹੋਵਣ ਤਾਂ ਜ਼ਰਾ ਸਾਡੇ ਵੇਖਣ ਵਾਲਿਆਂ ਨੂੰ ਦੱਸੋ, ਕਿਉਂਕਿ ਤੁਹਾਨੂੰ ਚੜ੍ਹਦਾ ਪੰਜਾਬ ਇੰਡੀਆ 'ਚ ਵੀ ਵੇਖਿਆ ਜਾ ਰਿਹਾ। ਤੇਰੀ ਗੱਲ ਠੀਕ ਹੈ। ਸਾਡੇ ਨਾਲ ਤੈਨੂੰ ਸਭ ਪਤਾ ਸੀ ਰੱਖਿਆ ਹੀ ਨਹੀਂ ਕਿਸੇ ਨਾਲ। ਸਿੱਖਾਂ ਨਾਲ ਕੋਈ ਨਹੀਂ ਸੀ ਬਲੱਪਾ ਐਡਾ? ਨਾ ਕਿਸੇ ਨਾਲ ਹੀ ਕੋਈ ਨਹੀਂ। ਤੁਹਾਡੇ ਪਿੰਡ 'ਚ ਵੀ ਸਿੱਖਾਂ ਦੇ ਐਡੇ ਘਰ ਕੋਈ ਨਹੀਂ ਸੀ? ਕੋਈ ਨਹੀਂ ਘਰ। ਉਹ ਤਾਂ ਤੈਨੂੰ ਦੱਸਿਆ ਕੰਮ ਹੀ ਕਰ ਰਹਾ। ਨਾਲ ਕੋਈ ਸਿੱਖਾਂ ਦਾ ਵੱਡਾ ਪਿੰਡ ਕਿਹੜਾ ਸੀ? ਨਾਲ ਵੱਡਾ ਪਿੰਡ ਮਿਰਜ਼ਾ ਵਾਲਾ। ਉਹਦੇ 'ਚ ਵਾਵਾ ਸਿੱਖ ਸਨ? ਉਹਦੇ ਸਿੱਖ ਕੋਈ ਉੱਥੋਂ ਦੇ ਸਿੱਖਾਂ ਦੇ ਨਾਂ ਆਉਂਦੇ ਨੇ? ਨਹੀਂ ਨਹੀਂ ਕੋਈ ਨਹੀਂ ਆਉਂਦੇ। ਤੇ ਉਦੋਂ ਫਸਲਾਂ ਕਿਹੜੀਆਂ ਹੁੰਦੀਆਂ ਸਨ ਆਪਣੇ ਉੱਥੇ ਪਿੰਡ? ਫਸਲਾਂ ਜੇ ਸਾਡੇ ਕੋਲ ਤਾਂ ਕਪਾਹ ਹੁੰਦੀ ਦੇਸੀ, ਤੇ ਬਾਜਰਾ ਹੁੰਦਾ, ਤੇ ਉਸ ਤੋਂ ਬਾਅਦ ਜੀ ਕਮਾਂਦ ਹੁੰਦਾ, ਸ਼ਕਰ ਗੰਢੀ ਹੁੰਦੀ ਹੈ। ਸ਼ਕਰਕੰਦੀ? ਹਾਂ ਜੀ। ਯਾਨੀ ਰਕਬੇ ਤਾਂ ਫਿਰ ਚੰਗੇ ਸਨ? ਚੰਗੇ ਤੋਂ ਚੰਗੇ ਹੈ। 12 ਮਾਸੇ ਸਨ? 12 ਮਾਸੇ। ਤੇ ਕਿਹੜੀ ਨਹਿਰ ਦਾ ਪਾਣੀ ਲੱਗਦਾ ਸੀ? ਪੱਕੀ ਦਾ ਲੱਗਦਾ ਜਿਹੜੀ ਆ ਤੂੰ ਆ ਰੋਪੜ ਮੈਂ ਨਹਿਰ ਦੇ ਵਿੱਚ। ਰੋਪੜ ਬਣੋ? ਹਾਂ ਬੀਕਾਨੇਰ? ਬੀਕਾਨੇਰ ਨਹਿਰ ਦਾ ਨਾਮ ਇਹ ਉਦੋਂ ਨਹਿਰ ਪੱਕੀ ਸੀ? ਪੱਕੀ ਹੈ। ਤੇ ਫਿਰ ਮੰਡੀ ਕਿਹੜੀ ਸੀ? ਫਸਲ ਕਿੱਥੇ ਲੈ ਕੇ ਜਾਂਦੇ ਸੀ? ਫਸਲ ਅਸੀਂ ਲੈ ਜਾਂਦੇ ਨਾਮਨਗਰ। ਰਾਮਨਗਰ। ਤੇ ਤੁਹਾਡਾ ਉਦੋਂ ਜ਼ਿਆਦਾ ਕੀ ਕੰਮ ਸੀ? ਸਾਡਾ ਕੰਮ ਜ਼ਿਆਦਾ ਇਹ ਆ ਵੀ ਜ਼ਿਆਦਾ ਅਸੀਂ ਪੜ੍ਹਦੇ ਆਏ। ਪੜ੍ਹਦੇ ਰਹੇ ਜੀ? ਹਾਂ।
ਕਿੰਨੀਆਂ ਜਮਾਤਾਂ ਉੱਥੇ ਪੜ੍ਹੇ ਜੇ? ਜਮਾਤਾਂ ਨੂੰ ਤਾਂ ਨਹੀਂ ਪੜ੍ਹਦੇ ਸੀ, ਰਾਜ ਮਸੀਤਾਂ 'ਚ ਪੜ੍ਹਦੇ। ਮਸੀਤਾਂ 'ਚ ਪੜ੍ਹਦੇ ਸੀ। ਤੁਹਾਡੇ ਮੌਲਵੀ ਸਾਹਿਬ ਦਾ ਉਦੋਂ ਜਿਹੜੇ ਮੌਲਵੀ ਸਾਹਿਬ ਸਨ ਉਹਨਾਂ ਦਾ ਨਾਂ ਕੀ ਸੀ? ਹਾਫਿਜ਼, ਉਹਨਾਂ ਦਾ ਹਾਫਿਜ਼ ਲੰਡੂ ਸੱਦੇ ਆ। ਹਾਫਿਜ਼ ਲੰਡੂ? ਹਾਂ ਲੰਡੂ। ਥੋੜਾ ਜਿਹਾ ਨਾਂ ਤਾਂ ਕੋਈ ਖੈਰ ਬਾਬਾ ਸਿੱਧਾ ਵੀ ਨਾਂ ਹੋਣਾ, ਉਹ ਤਾਂ ਮੁੜ ਪਿੰਡਾਂ 'ਚ ਐਵੇਂ ਨਾਂ ਰੱਖੀ ਜਾਂਦਾ ਹੈ। ਤੇ ਉਦੋਂ ਜ਼ਿਆਦਾ ਵਾਈ ਜੁੱਤੀ ਕਿਹ ਨਾਲ ਕਰਦੇ ਹੋ? ਹੁਣ ਤਾਂ ਟਰੈਕਟਰ ਨੇ ਨਾ ਕਰਦੇ ਆ, ਉੱਠਾ ਨਾ ਕਰਦੇ ਆ, ਉੱਠਾ ਮਗਰ ਤੰਗਲ ਪੱਟੀਆਂ ਬਣਾ ਲੈਣੇ, ਘੱਟ ਲੈਣੇ, ਪਿੰਨੀ ਬਣਾ ਲੈਣੀ, ਦੁਕਾਨ ਕੋ ਬਣਵਾ ਤੇ ਉਹ ਉਸ ਜੋੜ ਦੇਣਾ ਹਾਰੇ ਦੇ ਕਿੱਲਾ ਕਿੱਲਾ ਵਾਹ। ਤੁਹਾਡਾ ਘਰ ਪਿੰਡ ਤੇ ਕਿਹੜੀ ਜਗ੍ਹਾ ਤੇ ਸੀ? ਮਤਲਬ ਪਿੰਡ ਦੇ ਵਿੱਚ ਕਿਹੜੀ ਜਗ੍ਹਾ ਤੇ ਤੁਹਾਡਾ ਘਰ ਸੀ? ਘਰ ਜੀ ਪਿੰਡ 'ਚ ਨਹੀਂ ਆ, ਹਾਂ ਬਾਹਰ ਆ ਲਾਂਝੇ ਵਾਲੀ ਸਾਈਡ ਤੇ। ਹਾਂ ਤੇ ਅੱਜ ਸੜਕ ਜਾਂਦੀ ਹੈ ਫਰੀਦਸਰ ਦੇ। ਅੱਛਾ, ਕਿਧਰੋਂ? ਫਰੀਦਸਰ ਜਿਹੜਾ ਸ਼ਹਿਰ ਆਉਂਦਾ ਨਾ, ਫਰੀਦਸਰ ਹਿੰਦੁਸਤਾਨ ਵਿੱਚ। ਫਰੀਦਸਰ? ਹਾਂ ਫਰੀਦਸਰ, ਹਾਂ ਉਹ ਸ਼ਹਿਰ ਹੈ ਉਹ ਵੀ। ਤੇ ਉਸ ਪਾਸੇ ਸਾਡਾ ਕਾਂਡਾ ਹੀ ਫਰੀਦਸਰ ਦਾ ਸ਼ਹਿਰ ਬਣੇ ਤੇ ਮੂੰਹ ਸਾਡਾ ਪਿੰਡ ਬਣਿਆ ਵਿਹੜਿਆਂ ਦਾ। ਕਿੱਲਾ ਕਿੱਲਾ ਜ਼ਮੀਨ ਦਾ ਸਾਡੇ ਕੋਲ ਵਿਹੜਾ। ਅੱਛਾ, ਕਿੱਲੇ ਦੇ ਵਿੱਚ ਵਿਹੜਾ। ਹਵੇਲੀ ਕੱਚੀ ਸੀ ਜਾਂ ਪੱਕੀ ਸੀ? ਹਵੇਲੀ ਜੀ ਕੱਚੀ ਆਈ। ਹਾਂ, ਵਿੱਚ ਅਜਵਾੜੇ ਵਿੱਚ ਆਏ ਕਿੱਕਰ ਸਾਡੇ। ਅੱਛਾ, ਅਜਵਾੜੇ ਦੇ ਆਏ ਕੋਠੇ 4 ਇਹਦੇ ਦਿੱਤੇ ਹੈ, 2 ਨਵੇਂ ਦਿੱਤੇ ਹੈ, 2 ਪੁਰਾਣੇ ਹੈ। ਅੱਛਾ, 4 ਹੀ ਹੈ। ਮਾਲ ਦੇ ਬਰਾਂਡੇ ਵੀ ਆਏ ਤੇ ਕੋਠੇ ਵੀ ਆਏ। ਤੇ ਸਕੂਲ ਨਹੀਂ ਪੜ੍ਹੇ ਜੇ? ਨਹੀਂ। ਤੁਹਾਡੇ ਪਿੰਡ 'ਚ ਸਕੂਲ ਹੈਗਾ ਸੀ? ਐਸੀ ਉਦੋਂ ਸਕੂਲ ਦੇ ਉਸਤਾਦ ਦਾ ਕੀ ਨਾਮ ਸੀ? ਸਕੂਲ ਦੇ ਉਸਤਾਦ ਦਾ ਵੀ ਤੈਨੂੰ ਚੇਤਾ ਭੁੱਲਿਆ ਪਿਆ। ਸਕੂਲ ਪੱਕਾ ਸੀ ਕਿ ਕੱਚਾ ਸੀ? ਸਕੂਲ ਦਸਤ ਹੈ ਪੱਕਾ, ਮੈਂ ਗਿਆ ਕੋਈ ਨਹੀਂ ਆਇਆ। ਐਵੇਂ ਦੂਰ ਹੀ ਵੇਂਦੇ ਹੋ। ਤੁਹਾਡਾ ਪਿੰਡ ਮਟੀਲੀ ਦਾ ਫਿਰ ਕਸਬਾ ਸੀ, ਵੱਡਾ ਪਿੰਡ ਸੀ? ਵੱਡਾ ਪਿੰਡ। ਤੇ ਉਹ ਫਿਰ ਤੁਸੀਂ ਫਸਲ ਕੇ ਤੇ ਲੈ ਤੇ ਜਾਂਦੇ ਸੋ? ਫਸਲ ਜੀ ਅਸੀਂ ਲੈ ਜਾਂਦੇ ਗੱਡਿਆਂ ਤੇ। ਅੱਛਾ, ਤੇ ਉੱਠਾਂ ਦੇ ਕੰਢ ਉੱਤੇ। ਉੱਠਾਂ ਦੀ ਕੰਢ ਉੱਤੇ। ਹਾਂ। ਉਦੋਂ ਰੇਟ ਸ਼ੇਟ ਕੀ ਸਨ ਫਸਲ ਦੇ, ਜਿੰਸ ਫਸਲ ਦੇ? ਦਾ ਰੇਟ ਜਿਹੜਾ ਆ ਨਾ, ਬਸ ਇਹ ਵੇਖ ਲੈ ਤੂੰ 12-13 ਰੁਪਏ, 10 ਰੁਪਏ ਤੋਂ ਲੈ ਕੇ 12-13 ਤੱਕ ਕਣਕ ਵਿਕਦੀ ਹੈ। ਚੰਗੀ ਸੀ ਚੰਗੀ ਕੁੰਡੀ ਦੀ ਹਰਾੜੀ ਦੀ ਬਚੀ। ਅੱਛਾ ਅੱਛਾ, 12-13 ਰੁਪਏ ਮਣ। ਮਾਨ ਉੱਥੇ ਮੰਡੀ ਦੇ ਵਿੱਚ ਜ਼ਿਆਦਾ ਆੜਤਾਂ ਕਿੰਨਾਂ ਦੀਆਂ ਸਨ? ਸਿੱਖਾਂ ਦੀਆਂ, ਮੁਸਲਮਾਨਾਂ ਦੀਆਂ ਜਾਂ ਹਿੰਦੂਆਂ ਦੀਆਂ? ਜਿੰਦਾ ਸਾਡੀ ਆੜਤ ਹੈ ਉਹ ਹੁਕਮ ਸਿੰਘ ਆੜਤੀਆ। ਹੁਕਮ ਸਿੰਘ ਆੜਤੀਆ ਗੰਗਾਨਗਰ ਦੇ ਅੰਦਰ? ਹਾਂ ਅੰਦਰ ਮੰਡੀ ਦੇ ਵਿੱਚੋਂ ਦੀ ਆੜਤ ਸੀ? ਆੜਤਾਈ ਤੇ ਲਾਂਦੇ ਨੇ ਦਾ ਮੂੰਹਾਂ ਦੁਕਾਨ ਦਾ ਚੜ੍ਹਦੇ ਪਾਸੇ ਕਾਂਡਾ ਹੀ ਅੱਗੇ ਨਿੰਮਾ ਦੀ ਮਤਲਬ ਪਾਲ ਲੱਗੀ। ਨਿੰਮਾ ਹੀ ਉੱਥੇ ਜਾਂਦੇ ਹੋ? ਤੇ ਤੁਸੀਂ ਜਦੋਂ ਆਦੇ ਬਾਪੂ ਦੇ ਨਾਲ ਉੱਥੇ ਜਾਂਦੇ ਸੋ ਤੇ ਉੱਥੋਂ ਮੁੜ ਬੰਦਾ ਜਦੋਂ ਆੜਤ ਤੇ ਨਾਲ ਜਾਂਦਾ ਹੈ ਤੇ ਮੁੜ ਬੰਦੇ ਦਾ ਉੱਥੇ ਜੀ ਵੀ ਹੁੰਦਾ ਵੀ ਕੋਈ ਸ਼ੈ ਖਾਈਏ। ਉਹ ਗੰਗਾਨਗਰ ਦੇ ਵਿੱਚ ਉਦੋਂ ਕਿਹੜੀ ਸ਼ੈ ਮਸ਼ਹੂਰ ਹੈ ਜਿਹੜੀ ਬੰਦਾ ਖਾ? ਜਿਸੇ ਅਸੀਂ ਹੈ ਨਾ ਰੋਟੀ ਖਾਣੀਆਂ ਰੋਟੀਆਂ। ਹਾਂ, ਜਦੋਂ ਜਿਨਸ ਲਿਜਾਂਦੇ ਆਓ ਜਿਹਨੇ ਰਹਿ ਗਿਆ ਜੀ ਗਲਾ ਠਾਲ ਦਿੱਤਾ, ਉਹ ਤੇ ਢਾ ਦਿੱਤਾ ਉਹਨਾਂ ਪਹਲੇਦਾਰਾਂ ਨੇ। ਸਾਨੂੰ ਉਹਨਾਂ ਆਟਾ ਖਾ ਦਿੱਤਾ ਹੈ ਪਹਲੇਦਾਰਾਂ ਨੇ ਕੱਪੜੇ 'ਚ। ਤੇ ਉਹ ਦਾਈ ਬੈਠੀ ਸੀ ਆਟਾ ਪਾ ਦਿੰਦੇ ਆ ਵੀ ਦਾਈ ਕੋਲੇ ਲੈ ਜਾਓ ਪਕਵਾ ਲਓ। ਪਕਵਾ ਲਓ। ਬੋਰੀਆਂ ਆਟੇ ਦੇ ਬਾਟੇ ਰੱਖੀਆਂ ਆਪ ਆੜਤ ਯਾਨੀ ਬੋਰੀਆਂ ਰੱਖੀਆਂ ਹੋਈਆਂ? ਅੱਛਾ, ਆਟਾ ਪਾ ਦੇਣਾ, ਅਸੀਂ ਉਹ ਦਾਈ ਨੂੰ ਆਟਾ ਦੇਣਾ ਤੇ ਨਾਲ ਉਹਨੂੰ ਪੈਸੇ ਦੇਣੇ ਚਵਾਨੀ ਦੇ। ਤੋਂ ਸਾਨੂੰ ਚਵਾਨੀ ਦਿੰਦੇ? ਉਹ ਤੇ ਕਿੰਨੀਆਂ ਰੋਟੀਆਂ ਲਾ ਦਿੰਦੀ ਸੀ? ਉਹ ਰੋਟੀਆਂ ਦੇ ਮਤਨ ਦਾ ਸ਼ਹਿਰ ਦੇ ਸਾਹਮਣੇ। ਉਹ ਦਾਈ ਕੌਣ ਹੁੰਦੀ ਸੀ? ਮੁਸਲਮਾਨ? ਹਿੰਦੂ? ਮੁਸਲਮਾਨਾਂ ਦੀ ਸੀ ਦਾਈ? ਹਾਂ, ਯਾਨੀ ਕਿ ਉਹ ਦਾਈ ਤੁਹਾਨੂੰ ਉੱਥੋਂ ਰੋਟੀਆਂ ਲਾ ਦਿੰਦੀ ਸੀ ਚਵਾਨੀ ਦੇ ਵਿੱਚ? ਦਾਲ ਕੌਣ ਦਿੰਦੇ ਸਨ? ਉਹ ਦਾਈ ਪਕਾ ਜੇ ਦਾਲ। ਉਹ ਦਾਲ ਦੇ ਤਾਂ ਪੈਸੇ ਲੈਦਾ ਦਾਈ ਲੈਂਦੀ ਹੋਵੇਗੀ ਉਦੋਂ? ਹਾਂ, ਦੇ ਦੇ ਚਾਰ। ਤੇ ਉਦੋਂ ਜਿਵੇਂ ਹੁਣ ਆਪਣੇ ਮੰਡੀ ਸਾਦਗੰਜ ਦਾ ਮੇਸੂ ਬੜਾ ਮਸ਼ਹੂਰ ਹੈ, ਐਵੇਂ ਉਸ ਸ਼ਹਿਰ ਦੀ ਕੋਈ ਇਹ ਜੀ ਮਠਿਆਈ ਜਾਂ ਕੋਈ ਇਹ ਜੀ ਚੀਜ਼ ਮਸ਼ਹੂਰ ਹੈ ਜਿਹੜੀ ਸ਼ਾਮੀ ਘਰੇ ਵੀ ਲੈ ਤੇ ਆਉਂਦੇ ਹੋ? ਹੁਣ ਵੀ ਆਪਾਂ ਲੈ ਆਨੇ ਆ ਘਰੇ ਬਾਲਾਂ ਵਾਸਤੇ, ਨਿਆਣਿਆਂ ਵਾਸਤੇ ਕੁਛ ਹੈ? ਸਾਡਾ ਅਸੀਂ ਗਏ, ਮੈਂ ਗਿਆ ਇੱਕ ਵਾਰ। ਅੱਛਾ, ਇੱਕ ਅੱਧੀ ਵਾਰੀ ਗਏ ਹੋ? ਹਾਂ, ਤੇ ਮੋਰ ਉਸ ਤੋਂ ਬਾਅਦ ਸਾਡਾ ਵਾਲ ਸਾਹਿਬ ਫੌਤ ਹੋ ਗਏ। ਅੱਛਾ, ਰਕਬਾ ਕਿੰਨਾ ਸੀ ਉੱਥੇ? ਸਾਡੇ ਕੋਲ ਆ ਜੀ 5 ਮਰਬੇ। 5 ਮੁਰੱਬੇ? ਬੜੇ ਤਗੜੇ ਜ਼ਿਮੀਂਦਾਰ ਸੋ ਉੱਥੇ। ਤੇ ਉਹ ਤੁਹਾਡੇ ਵਾਲਦ ਸਾਹਿਬ ਫੌਤ ਕਿਵੇਂ ਹੋਏ ਸਨ? ਉਹ ਫੌਤ ਨਹੀਂ, ਉਹ ਗਏ ਬੜੇ ਹਾਲਵਾਂ। ਹਾਂ, ਮੇਰਾ ਵਿਆਹ ਤੋਂ ਮੇਰਾ ਪਿਓ ਉਹ ਮਾਂ ਦੇ ਮੂੰਹ ਦੇ ਮੋਰ ਲੱਗੀ ਤੇ ਮੇਰੇ ਪਿਓ। ਅੱਛਾ, ਉਹ ਤੇ ਪਾਣੀ ਦਾ ਹਾਲ ਕੋਈ ਨਲਕੇ ਨੁਲਕੇ ਕੋ ਨਹੀਂ ਹੈ ਜਾਂ ਖੱਡੇ? ਨਹੀਂ ਨਹੀਂ, ਨਲਕਾ ਦਾ ਰਿਵਾਜ ਹੀ ਕੋਈ ਨਹੀਂ। ਉਹ ਜੀ ਪਾਣੀ ਉੱਥੇ ਪੀਤਾ ਖਾਇਆ, ਬਾਰਿਸ਼ ਪਈ ਹੈ ਉਹਦਾ ਪਾਣੀ ਖਾਇਆ ਟੋਇਆ 'ਚ। ਅੱਛਾ, ਜ਼ਮੀਨ ਪੱਕੀ ਆਈ। ਅੱਛਾ, ਉਹ ਇੱਦਾਂ ਸਾਡੇ ਪਾਣੀ ਵਾਵਾ ਉਹ ਤੇ ਪਾਣੀ ਪੀ ਲਿਆ। ਉਹ ਪੀ ਤੇ ਪਾਣੀ ਮੌਕਾ ਮਿਲ ਲੱਗ ਗਏ। ਗਰਮੀ ਦਾ ਟਾਈਮ ਆ, ਫਿਰ ਪਾਣੀ ਗਰਮ ਆ। ਉਹ ਘਰੇ ਆ ਗਏ, ਬੁਖਾਰ ਹੋ ਗਿਆ।
ਪਾਣੀ ਗਰਮ ਜਾਂ ਨਹੀਂ ਪੀਤਾ ਉੱਥੋਂ ਖੜਾ ਹਾਂ ਬੁੱਕਾ ਦਾ ਪਾਣੀ ਪੀ ਜ਼ਹਿਰੀ ਗੱਲ ਉਹ ਖਰਾਬ ਵੀ ਹੋਣਾ ਖਰਾਬ ਹੀ ਹੋਣਾ। ਤੁਸੀਂ ਬਾਬੇ ਜੀ ਹੋਰਾਂ ਦੇ ਬੇਟੇ ਹੋ ਬੇਟੇ ਕੀ ਨਾਮ ਹੈ ਆਪਣਾ ਜ਼ੈਦ ਇਕਬਾਲ ਅੱਛਾ ਜ਼ਾਇਦ ਇਕਬਾਲ ਸਾਹਿਬ ਜੀ ਬਾਬੇ ਜੀ ਹੋਰਾਂ ਦੇ ਬੇਟੇ ਨੇ ਅੱਛਾ ਉੱਥੇ ਜੀ ਪਾਣੀ ਜਿਹੜਾ ਉਹ ਨਫਸ ਪਾਣੀ ਬਣ ਗਿਆ ਉਹ ਬਿਮਾਰ ਹੋ ਗਿਆ ਬੁਖਾਰ ਹੋ ਗਿਆ ਬੁਖਾਰ ਤੋਂ ਕੰਮ ਵੱਧਦਾ ਗਿਆ ਅਸੀਂ ਉਹਨੂੰ ਲੈ ਗਏ ਸ਼ਹਿਰ ਡਾਕਟਰਾਂ ਟੀਕਾ ਕੋਈ ਗੰਗਾ ਨਗਰ ਆ ਗੰਗਾ ਨਗਰ ਲੈ ਗਏ ਗੱਡੇ ਤੇ ਗੱਡੇ ਤੇ ਹਾਂ ਗੱਡੇ ਤੇ ਜਾਂਦਾ ਬਸ ਕੰਮ ਕਮਜ਼ੋਰ ਹੀ ਹੋ ਗਿਆ ਉਹ ਬਸ ਤੇਜ਼ ਉੱਥੇ ਉੱਥੇ ਦਫਨਾਇਆ ਉਹ ਵੰਡ ਤੋਂ ਕਿੰਨਾ ਅਰਸਾ ਪਹਿਲੇ ਫੌਤ ਹੋਇਆ ਉਹ ਵੰਡ ਪਹਿਲੇ ਫੌਤ ਹੋਇਆ ਮੇਰਾ ਪਿਓ 6 ਮਹੀਨੇ 6 ਮਹੀਨੇ ਪਹਿਲੇ ਵੰਡ ਤੋਂ ਹਾਂ ਤੇ ਉਸ ਤੋਂ ਪਹਿਲੇ ਮੇਰਾ ਚਾਚਾ ਫੌਤ ਹੋਇਆ 6 ਮਹੀਨੇ ਉਹ ਉਹਨਾਂ ਦੀਆਂ ਕਬਰਾਂ ਉੱਥੇ ਇੰਡੀਆ ਹੀ ਨੇ ਹਾਂ ਮਟੀਲੀ ਹੀ ਨੇ ਆ ਮਟੀਰੀ ਮੇਰਾ ਤੇ ਭਰਾ ਫੌਤ ਜੀ ਹੋਇਆ ਜੀ ਤਾਂ ਕਰਦਾ ਹੈ ਵੀ ਉਹਨਾਂ ਕਬਰਸਤਾਨ ਤੇ ਉਹਨਾਂ ਦੇ ਜਾਈਏ ਜੀ ਤੇ ਬੜਾ ਪਤਾ ਹੈ ਸਾਜ ਲੱਗੇ ਤੇ ਦਿਲ ਕਰਦਾ ਬੰਦੇ ਗੋਲ ਮਾਰਦਾ ਨਹੀਂ ਗੋਲੀ ਨਹੀਂ ਮਾਰਦੇ ਆਪਾਂ ਉਹਨਾਂ ਦੀ ਐਮਬੈਸੀ ਨਾਲ ਗੱਲ ਕਰਾਂਗੇ ਤੇ ਤੁਹਾਨੂੰ ਇਨਸ਼ਾਅੱਲਾ ਉੱਥੇ ਜਿਹੜਾ ਨਾ ਕਬਰਸਤਾਨ ਲੈ ਜਾਵਾਂਗੇ ਪਿੰਡ ਦੇ ਵਿੱਚ ਤੁਹਾਨੂੰ ਛੱਡ ਦਈਏ ਤੇ ਆਦਾ ਘਰ ਵਾਲੀ ਜਗ੍ਹਾ ਲੱਭ ਲੋਗੇ ਬਿਲਕੁਲ ਨਾ ਅੱਛਾ ਤੁਹਾਨੂੰ ਹੁਣ ਆਪਾਂ ਜ਼ਰਾ ਮੁੱਦੇ ਤੇ ਆਣੇ ਆ ਵੀ ਤੁਹਾਨੂੰ ਵੰਡ ਦਾ ਕਿਵੇਂ ਪਤਾ ਚੱਲਿਆ ਵੀ ਵੰਡ ਹੋਣ ਵੰਡ ਦਾ ਲੱਗੀ ਪਤਾ ਇਹ ਚੱਲਿਆ ਜੀ ਉੱਥੇ ਪਹਿਲੀ ਤਾਂ ਵੋਟ ਪੈਣ ਉੱਥੇ ਸਾਡੀ ਬਸਤੀ ਦੇ ਵਿੱਚ ਅੱਛਾ ਪਟਵਾਰੀ ਨੇ ਅਗਾ ਪਰਚੀਆਂ ਲੈ ਲਓ ਹਾਂ ਗੋਲਾ ਹੋਈਆਂ ਨੇ ਇੱਥੇ ਗੰਗਾ ਨਗਰ ਅੱਛਾ ਤੇ ਤੇਵੀਂ ਦੇ ਬੰਦੇ ਨੇ ਗੋਲਣਾ ਹੈ ਨਵੀਂ ਖੇਡ ਵਿਖਾਈ ਨੇ ਉਹ ਪਰਚੀਆਂ ਲਈਆਂ ਤਮਾਮ ਬੰਦੇ ਜਿੱਥੇ ਉੱਥੇ ਬੈਠੇ ਵਾਲਾ ਸਮਾਨ ਸਾਰਾ ਲੈ ਲਿਆ ਰੁਪਈਆ ਪਰਚੀ ਦਾ ਕਿ 2 ਰੁਪਈਏ ਹੈ ਪਰਚੀ ਦੇ ਉਹ ਬਾਂਧੇ ਗਏ ਤੇ ਪਰਚੀਆਂ ਲੈਂਦੇ ਗਏ ਉਸ ਤੋਂ ਬਾਅਦ ਜੀ ਉਹਨਾਂ ਇਹ ਕੰਮ ਕੀਤਾ ਉਹ ਪਰਚੀਆਂ ਲੈ ਜਾਂਦੇ ਰਹੇ ਸਾਡੇ ਕੋਲ ਇੱਕ ਮੇਰੀ ਨਾਨੀ ਆਈ ਹੈ ਵੀ ਗੇੜੇ ਚੋਂ ਅੱਛਾ ਜ਼ਿਲ੍ਹੇ ਸਾਰੇ ਚੋਂ ਜ਼ਿਲ੍ਹਾ ਹਿਸਾਰ ਹਾਂ ਜਿਹੜਾ ਸਾਰਾ ਤੇ ਉੱਥੇ ਵੀ ਜਿਹੜਾ ਪਿੰਡ ਵੱਡਾ ਉੱਥੇ ਮੇਰੀ ਨਾਨੀ ਰਹਿੰਦੀ ਹੈ ਤੇ ਉਹ ਇੱਥੇ ਸਾਡੇ ਕੋਲ ਆ ਗਈ ਮੇਰੇ ਪਿਓ ਬਹੁਤ ਹੋਏ ਤੇ ਉਹ ਸਾਡੇ ਕੋਲ ਇੱਥੇ ਰਹੀ ਮੈਂ ਆਖਿਆ ਵੀ ਉਹ ਐਲਾਨ ਕਰਦੇ ਪਏ ਵੀ ਇਹ ਪਿੰਡ ਖਾਲੀ ਹੋ ਜਾਣਾ ਲੋੜੇ ਬੜੇ ਤੇ ਆਪਾਂ ਇੱਥੇ ਲਿਖ ਕੇ ਚੱਲੀਏ ਮੈਂ ਅੱਜ ਮਾਂ ਨੂੰ ਆਖਿਆ ਉਹਨੇ ਆਖਿਆ ਬੱਚਾ ਮੈਂ ਕਿਵੇਂ ਲਿਖਿਆ ਜਾ ਸਮਝ ਕਰਦੀ ਮਾਂ ਮਾਂ ਨੂੰ ਛੱਡ ਦੇ ਕਿਵੇਂ ਜਾਵਾਂ ਮੈਂ ਹਮਾਰੀ ਮੰਜੀ ਮੈਦਾਨ ਆਪਣੀ ਮੇਰੇ ਨਿਆਈ ਹੈ ਸਾਡੀ ਨਿਆਈ ਨਾਲ ਰਕਬਾ ਉੱਥੇ ਜਾਇਆ ਨਾ ਤੇ ਮੈਂ ਰੋਟੀ ਵੀ ਉੱਥੇ ਲੈ ਜਾਂਦਾ ਬਗਾ ਦੇ ਸਾ ਨਾਨੀ ਨੂੰ ਗਲਾ ਵੀ ਉੱਥੇ ਲੈ ਜਾਣਾ ਮੈਂ ਕਿਹਾ ਬੱਚਾ ਤੇਰੀ ਤੇ ਮਾਂ ਨਹੀਂ ਮੇਰੀ ਤੇ ਮਾਂ ਮੈਂ ਤੈਨੂੰ ਇਤਨਾ ਪਾਸ ਵੀ ਨਹੀਂ ਛੱਡਣੀ ਕੱਲ ਇਹਨੂੰ ਬਿੱਲ ਆ ਗਿਆ ਆਪਾਂ ਇੱਥੇ ਬਾਹਰ ਆਪਾਂ ਨੂੰ ਕਾਹ ਮਾਰਨੇ ਆ ਅੱਛਾ ਕਿਵੇਂ ਬਿੱਲ ਆ ਗਿਆ ਇਹਨੂੰ ਤੂੰ ਡਾਚੀ ਲਿਆ ਰਵਾਨ ਪਾਵੀ ਤੇ ਕਿਰਾਏ ਤੇ ਕਰਦੇ ਉਹ ਵਾਪਸ ਆ ਗਿਆ ਬੰਬੇ ਕੇ ਐਸ ਬੰਬੇ ਕੇ ਅੱਛਾ ਤੇਰਾ ਖੁਸ਼ੀ ਉਹਨੂੰ ਮੈਂ ਕਿਹਾ ਯਾਰ ਸਾਹਿਬ ਬੁੱਢੀ ਆਪਣਾਵੀ ਇੱਥੇ ਬੰਬੇ ਦੇ ਲਾਲੇ ਕਰੇ ਤੇ ਤੂੰ ਕੀ ਕਿਰਾਇਆ ਲੈਣਾ ਮੈਂ ਰੁਪਈਏ 20 ਲੈ ਸਾਡੇ ਮੈਂ ਪੁਰਾਣਾ ਗੱਤੀ ਲਾਵਾਂ ਤੇ ਚੰਗੇ ਪਸੇ ਪਸੇ ਕੰਮ ਸ਼ੰਕਰ ਤੇ ਕਾਸ ਮੈਂ ਤੇ ਪੜ੍ਹੇ ਗੱਤੀ ਨੇ ਚੰਗਾ ਉਹਨੇ ਪੁਰਾਣਾ ਗੱਤੇ ਤਾਂ ਪੜ੍ਹਦੇ ਤੇ ਗਾਤੇ ਦੇ ਕਸਾਰੇ ਕਾਤੇ ਰਿਹਾ ਪਿੱਛੇ ਬਾਅਦ ਤੇ ਮੇਰੀ ਮਾਂ ਉਹ ਤੋਂ ਅੱਗੇ ਬਾਅਦ ਤੇ ਮੇਰੀ ਨਾਨੀ ਵਿਚਾਲੇ ਹਾਂ ਵਿਚਾਲੇ ਤੇ ਅੱਗੇ ਮੈਂ ਬਹਿ ਗਿਆ ਹਾਏ ਹਾਏ ਤੇ ਪਿੰਡ ਛੱਡਣ ਲੱਗੇ ਤੁਸੀਂ ਹਾਂ ਤੇ ਉਹਦੇ ਅਸੀਂ ਟੁੱਟੇ ਯਾਨੀ ਉਚਾਲਾ ਪੈਂਦਾ ਪਿਆ ਸੀ ਆ ਪੈ ਗਿਆ ਦਿਲ 'ਚ ਦੁੱਖ ਤਾਂ ਹੋਇਆ ਹੋਣਾ ਹੈ ਅੱਖਾਂ 'ਚ ਹਿੰਜੂ ਤਾਂ ਆਈਆਂ ਹੋਣੀਆਂ ਨੇ ਉਹ ਘਰ ਜਿੱਥੇ ਜੰਮੇ ਪਲੇ ਜਿੱਥੇ ਬਚਪਨ ਲੰਘਿਆ ਸੀ ਅੱਜ ਉਹਨੂੰ ਛੱਡਣਾ ਪੈ ਰਿਹਾ ਤੇ ਉਹ ਸੁਬਹ ਤੁਰ ਪੈ ਗਈ ਅੱਛਾ ਉਹ ਇਸ ਬੰਬੇ ਤੇ ਆ ਗਏ ਟੇਕੂ ਬੰਬੇ ਤੇ ਸੋਤੇ ਅੱਛਾ ਲੇਟ ਹੋ ਗਏ ਮੋੜੇ ਤੂੰ ਪੁੱਛਿਆ ਟੇਕੂ ਤੂੰ ਬਾਹਰ ਨਿਕਲ ਸਕਦਾ ਬੰਦਾ ਉੱਥੇ ਪੁੱਛਿਆ ਲੈ ਗਿਆ ਬੰਬੇ ਜਾਣਾ ਉਹਨੇ ਕਹਾ ਤੋਂ ਰਾਹ ਆ ਦਿੱਤਾ ਅੱਛਾ ਅਸੀਂ ਮੈਂ ਬੰਬੇ ਤੇ ਆ ਗਏ ਇੱਥੇ ਮੇਰਾ ਤਾਇਆ ਰਹਿੰਦਾ ਮੇਰੇ ਤਾਏ ਕੋਲ ਅਸੀਂ ਆ ਗਏ ਸੋਤੇ ਲੈ ਪੈ ਮੇਰੇ ਜਿਹੜੇ ਖਾਏ ਬਖਾਏ ਦਿੱਤੀ ਪੁੱਛਿਆ ਉਹਨੇ ਪੁੱਛਿਆ ਖਾਇਆ ਦੇ ਆ ਗੱਲ ਕਿਆ ਬਾਤ ਹੈ ਉਹਨੇ ਕਿਹਾ ਠੀਕ ਹੈ ਤੁਸੀਂ ਇੱਥੇ ਬਹਿ ਜਾਓ ਬਹਿ ਗਏ ਬਾਹਰ ਨਿਕਲੋ ਜੋ ਪਠਾਣੀ ਰਾਹ ਮਾਰਦਾ ਡਾਕੇ ਮਿੱਟੀ ਰੋਏ ਕੌਣ ਪਠਾਣੀ ਰਾਹ ਹਿੰਦੂ 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 ਉਹ ਡਾਕੇ ਮਾਰਦਾ ਉਹ ਬਹਿ ਡਾਕ ਲਈ ਇੱਥੇ ਜੀ ਮੁਹੰਮਦ ਅਲੀ ਨੇ ਅੱਛਾ ਇਸ ਵਾਸਤੇ ਡਾਕੇ ਮਾਰਦਾ ਪਿੱਛੋਂ ਆਇਆ ਪੰਜਾਬ ਵਿੱਚੋਂ ਲੁੱਟ ਖੋਹ ਕਰਤੇ ਆਪਣੇ ਪਾਕਿਸਤਾਨ ਤੇ ਹਿੰਦੁਸਤਾਨ ਨੂੰ ਇਕੱਠਾ
ਉਦੋਂ ਆਇਆ ਲੁੱਟ ਖੋ ਕਰਦੇ ਤੇ ਇੱਥੇ ਆਇਆ ਜਿਸੇ ਤੇ ਤੂੰ ਮੰਮਾ ਨੇ ਕੁਝ ਪਾਈ ਮੰਮਾ ਨੇ ਮੇਰੀ ਬਹਿ ਲੈ ਗਿਆ ਉਹਦਾ ਮਗਰ ਚੱਕ ਲਿਆ ਵੀ ਅਸੀਂ ਖੋਨ ਹੈ ਉਹ ਕਿਉਂ ਖਾਣਾ ਕਿਉਂ ਵੀ ਖਾਣਾ ਬਸ ਉਹ ਆ ਗਿਆ ਯਾਨੀ ਤੁਸੀਂ ਇੱਥੇ ਆ ਗਏ, ਅਸੀਂ ਤੇ ਇੱਥੇ ਆ ਗਏ ਰਾਹ 'ਚ ਤੁਹਾਨੂੰ ਕੋਈ ਮਸਲਾ ਨਹੀਂ ਬਣਿਆ? ਨਾ ਤੇ ਕਿੰਨੇ ਜੀ ਇੱਥੇ ਖੈਰੀ ਸਲਾਮਤੀ ਆਪਣੇ ਸੋ? ਇਸਲਾਮ ਦੀ ਅਸੀਂ ਆਪਣੇ ਜੇ ਇੱਕ ਮੇਰੀ ਮਾਂ ਇੱਕ ਮੇਰੇ ਵਿਆਹ ਜਿਹੜਾ ਕੁਛੜਾ ਦੋਸਤ ਆ ਖੁਸ਼ੀ ਮੁਹੰਮਦ ਦੋ ਤੇ ਤੀਆ ਮੈਂ ਹੋ ਗਿਆ ਚੌਥੀ ਮਾਰੀ ਹੋ ਗਈ ਤੇ ਪਿਓ ਦੀਆਂ ਕਬਰਾਂ ਉੱਤੇ ਛੱਡ ਕੇ ਆ ਪਿਓ ਦੀ ਗਏ ਕਬਰ ਤੇ ਉਹ ਉੱਥੇ ਜਾਨਵਰ ਮਾਲ ਇਹ ਉਹ ਸਾਰਾ ਉੱਥੇ ਰਹਿ ਗਿਆ? ਮਾਲ ਦਾਲ ਜਿਹੜਾ ਉਹ ਪਹਿਲੇ ਅਪਰਾਧ ਦਿੱਤਾ ਅਪੜਾ ਦਿੱਤਾ ਹਾਂ। ਸੀ ਕਾਫਲੇ ਦੇ ਨਾਲ ਕਾਬਲੇ ਤੋਂ ਅੱਗੇ ਹੀ ਅੱਗੇ? ਦੋ ਇੱਕ ਦਾਚੀ ਆਈ ਇੱਕ ਓਟਾ ਇੱਕ ਜੋਟੀ ਆਈ ਇੱਕ ਗਾਂ ਯਾਨੀ ਕਿ ਤੁਸੀਂ ਵੰਡ ਵਾਲੇ ਦਿਨ ਤੋਂ ਪਹਿਲੇ ਹੀ ਇੱਥੇ ਆ ਗਏ ਪਹਿਲੇ ਸੋ ਆ ਗਏ। ਤੁਹਾਨੂੰ ਪਹਿਲੇ ਖਬਰ ਹੋ ਗਈ ਤੁਸੀਂ ਨਿਕਲ ਆਏ ਹਾਂ ਤੇ ਨਹੀਂ ਠੀਕ। ਖਬਰ ਸਾਨੂੰ ਨਹੀਂ ਹੋਈ ਅਸੀਂ ਤਾਂ ਐਵੇਂ ਆ ਗਏ ਵੀ ਪ੍ਰਾਣ ਗਤੀ ਮੈਂ ਸਾਡੇ ਕੋ ਮਾਲ ਨਹੀਂ ਸਮਝਾ ਅੱਛਾ ਅਸੀਂ ਪੜੀ ਆਈ ਆ ਤੇ ਅਸੀਂ ਮਾਲ ਨਾ ਕਰੀਏ ਅੱਛਾ ਜ਼ਮੀਨ ਅੱਛਾ ਮੇਰੇ ਤਾਜ ਦੇ ਤੇ ਠੇਕੇ ਤੇ ਲਾ ਚਲੋ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਤੁਹਾਡੇ ਵਾਲਦ ਦੀ ਕਬਰ ਤੇ ਲਿਜਾਈਏ ਇੰਡੀਅਨ ਐਮਬੈਸੀ ਨਾਲ ਗੱਲ ਕਰਕੇ। ਹਾਂ ਕਰ ਲੋ ਮੈਂ ਚਾਹੁੰਦਾ ਚੱਲਣ ਨੂੰ ਤਿਆਰ ਜੇ? ਹਾਂ ਜੀ ਕਰਦਾ ਹੈ। ਹੁਣ ਪਤਾ ਨਹੀਂ ਉੱਥੇ ਕਬਰਾਂ ਹਨ ਕਿ ਨਹੀਂ। ਖੈਰ ਉਹ ਜਿਹੜੇ ਸਾਡੇ ਚੜ੍ਹਦੇ ਪੰਜਾਬ 'ਚ ਸਾਡੇ ਮਿੱਤਰ ਸਾਨੂੰ ਵੇਖ ਰਹੇ ਨੇ ਉਹ ਸਾਨੂੰ ਕਮੈਂਟ ਦੇ ਅੰਦਰ ਦੱਸਣਗੇ ਕਿ ਕਿਆ ਉੱਥੇ ਕਬਰਸਤਾਨ, ਉਦੋਂ ਕਬਰਸਤਾਨ ਪਿੰਡ ਦੇ ਕਿਹੜੇ ਪਾਸੇ ਸੀ? ਅੱਛਾ ਇਸ ਪਾਸੇ ਟੋਬਾ ਆ ਪਿੰਡ ਦੇ ਤੇ ਇਹ ਪਿੰਡ ਦੇ ਨਾਲ ਆ ਜਗੀ ਆ ਗਈ ਪਾਣੀ ਪੀਣ ਵਾਲੀ ਇਸ ਤੋਂ ਅਗਾ ਬੜਾ ਵੱਡਾ ਸਾਰਾ ਟੋਬਾ ਹੋ ਗਿਆ ਆ ਜਿਵੇਂ ਉਹ ਰਜਵਾਇਆ ਕਰਾਇਆ ਨਾ ਇਤਨੇ ਪਤਾ ਜਿਵੇਂ ਉਹ ਪਿੰਡ ਦਾ ਨੰਬਰ ਬੈਂਕ ਇਤਨਾ ਟੋਬਾ। ਅੱਛਾ ਅੱਛਾ ਤੇ ਇਸ ਪਾਸੇ ਜਿਹੜਾ ਹੈ ਨਾ ਕਬਰਾਂ ਹੈ ਟੋਬੇ ਦੇ ਇਸ ਪਾਸੇ। ਜੀ ਮਿੱਤਰੋ, ਜਿਸ ਤਰ੍ਹਾਂ ਤੁਸੀਂ ਕਹਾਣੀ ਸੁਣੀ ਪਾਰਟੀਸ਼ਨ ਸਟੋਰੀ, ਬਾਬਾ ਜੀ ਹੋਰਾਂ ਨੇ 47 ਤੋਂ ਪਹਿਲੇ ਦੀਆਂ ਆਪਣੀਆਂ ਹੱਡ ਵਰੀਤੀਆਂ ਦੱਸੀਆਂ ਤੇ ਹਿੰਦੁਸਤਾਨ ਦੇ ਅੰਦਰ ਕਿਸ ਤਰ੍ਹਾਂ ਦੀ ਉਹ ਜ਼ਿੰਦਗੀ ਗੁਜ਼ਾਰਦੇ ਰਹੇ ਨੇ ਉਹ ਵੀ ਉਹਨਾਂ ਨੇ ਤੁਹਾਨੂੰ ਦੱਸਿਆ। ਤੇ ਇਸੇ ਤਰ੍ਹਾਂ ਦੀਆਂ ਹੋਰ ਪਾਰਟੀਸ਼ਨ ਸਟੋਰੀਜ਼ ਤੁਹਾਡੀ ਖਿਦਮਤ 'ਚ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਤੁਸੀਂ ਜੁੜੇ ਰਹੋ ਸਾਡੇ YouTube ਚੈਨਲ ਰੰਗਲਾ ਪੰਜਾਬ ਦੇ ਨਾਲ। ਠੀਕ ਹੈ, ਨਵੀਂ ਸਟੋਰੀ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ। ਹਾਂ।